ਜਿਹੜੇ ਕਹਿੰਦੇ ਸੀਗੇ ਆਪਣੇ ਦਮਾ ਜਿਹਾ ਰਹਿੰਦਾ ਹੈਗਾ, ਉਹ ਆਪਣੇ ਅੰਜੀਰ ਤੁਸੀਂ ਲੈ ਸਕਦੇ ਜੀ, ਫਿੱਗੀ ਦੇ ਵਿੱਚੋਂ ਖਾ ਲਿਆ ਕਰੋ। ਫਿਰ ਕਰੇਲੇ ਦਾ ਜੂਸ ਤੁਸੀਂ ਆਪਣੇ 20 ਗ੍ਰਾਮ ਇਹ ਲੈ ਸਕਦੇ ਹੈਗੇ ਰੋਜ਼। ਜਾਂ ਫਿਰ ਤੁਸੀਂ ਅਦਰਕ ਦਾ ਰਸ 3 ਚਮਚੇ, 1 ਚਮਚਾ ਸ਼ਾਇਦ ਇਹ ਮਿਲਾ ਕੇ ਲੈ ਸਕਦੇ ਹੈਗੇ। ਫਿਰ ਮਲੱਠੀ ਦਾ ਅਤੇ ਆਪਣੇ ਥੋੜ੍ਹਾ ਜਿਹਾ ਮਲੱਠੀ ਲੈਣੀ ਹੈਗੀ ਅਤੇ ਥੋੜ੍ਹੀ ਜਿਹੀ ਆਪਣੇ ਲੈਣਾ ਹੈਗਾ ਔਲਾ ਪਾਊਡਰ ਬਰਾਬਰ ਲੈ ਕੇ ਇਹਦੇ ਆਪਣੇ ਚਾਹ ਜੀ ਬਣਾ ਕੇ ਪੀ ਲਓ, ਭਾਵੇਂ ਨਹੀਂ ਤਾਂ ਉਹੀ ਮੂੰਹ ਪਾ ਕੇ ਚੂਸੀ ਚੱਲੋ, ਇਹਦੇ ਨਾਲ ਵੀ ਫਰਕ ਪੈ ਜਾਂਦਾ ਜੀ ਇਹ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈਣੇ ਹੈਗੇ ਅਨਾਰ ਦੇ ਛਿਲਕ ਜਿਹੜੇ ਇਹਨਾਂ ਨੂੰ ਸੁਕਾ ਕੇ ਉਹਦਾ ਪਾਊਡਰ ਤੁਸੀਂ ਆਪਣੇ ਅੱਧਾ ਚਮਚਾ ਸ਼ਾਇਦ ਮਿਲਾ ਕੇ ਇਹ ਲੈ ਸਕਦੇ ਹੈਗੇ। ਫਿਰ ਦੁੱਧ ਦੇ ਵਿੱਚੋਂ ਤੁਸੀਂ ਲਸਣ ਉਬਾਲ ਕੇ ਇਹ ਪੀ ਸਕਦੇ ਹੈਗੇ ਜੀ। ਫਿਰ ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ 2 ਵੀਕਾਂ ਹੋ ਗਈਆਂ, ਤੁਸੀਂ ਲੈ ਸਕਦੇ ਤਿਰਫ ਦਾ ਪਾਊਡਰ ਲੈਣਾ ਹੈਗਾ 100 ਗ੍ਰਾਮ ਦਮੇ ਵਾਲਿਆਂ ਵਾਸਤੇ, ਅਤੇ ਆਪਣੇ ਮਗਾਂ ਲੈਣੀਆਂ ਹੈਗੀਆਂ 100 ਗ੍ਰਾਮ। ਇਹਨਾਂ ਨੂੰ ਬਰਾਬਰ ਐਨ ਮਿਕਸ ਕਰ ਲੈਣਾ ਹੈਗਾ ਕੁੱਟ ਕੇ, ਅਤੇ ਇਹਦਾ ਅੱਧਾ ਚਮਚਾ ਇਹਦਾ ਅਤੇ ਅੱਧਾ ਚਮਚਾ ਸ਼ਹਿਦ ਦਾ ਇਹ ਮਿਲਾ ਕੇ ਤੁਸੀਂ ਸਵੇਰ ਸਾਂਝੇ ਤੁਸੀਂ ਲੈ ਸਕਦੇ ਹੈਗੇ। ਜਾਂ ਫਿਰ ਜੇ ਬਾਹਲਾ ਸਾਂਝਾ ਚੜ੍ਹਦਾ ਹੈਗਾ ਤੁਹਾਨੂੰ ਤਾਂ ਇਹਦੇ ਵਿੱਚੋਂ 25 ਗ੍ਰਾਮ ਤੁਸੀਂ ਅਰਿੰਡ ਦਾ ਤੇਲ ਲੈਣਾ ਹੈਗਾ ਅਤੇ 50 ਗ੍ਰਾਮ ਸ਼ਹਿਦ ਇਹਦੇ ਵਿੱਚੋਂ ਮਿਕਸ ਕਰ ਲਓ ਤੁਸੀਂ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਲੈ ਲਿਓ, ਇਹਦੇ ਨਾਲ ਸਾਹ ਜਿਹਾ ਫੁੱਲਣਾ ਠੀਕ ਹੋ ਜਾਊਗਾ। ਜਾਂ ਫਿਰ ਇਹਦੇ ਵਿੱਚੋਂ ਜਿਹੜੇ ਤੁਸੀਂ ਖਾਣੇ ਪੀਣੇ ਦੀ ਚੀਜ਼ਾਂ ਬਣਾਉਂਦੇ ਹੈਗੇ ਜੀ, ਦਮੇ ਵਾਲੇ ਜਿਹੜੇ ਦਮੇ ਦੇ ਮਰੀਜ਼ ਹੈ ਉਹ ਆਪਣੇ ਨਾਰੀਅਲ ਦਾ ਤੇਲ ਯੂਜ਼ ਕਰਿਆ ਕਰੇ। ਉਹ ਆਪਣਾ ਖਾਣਾ ਪੀਣਾ ਦਾਲ ਸਬਜ਼ੀਆਂ ਉਹਨੇ ਉਹ ਬਣਾਇਆ ਕਰੇ ਜੀ, ਉਹਦੇ ਨਾਲ ਉਹਨੂੰ ਵੀ ਬਹੁਤ ਫਰਕ ਪੈ ਜਾਂਦਾ ਜੀ ਇਹਦੇ ਨਾਲ। ਜਿਹੜੇ ਕਹਿੰਦੇ ਸੀਗੇ ਆਪਣੇ ਦਮਾ ਜਿਹਾ ਰਹਿੰਦਾ ਹੈਗਾ, ਉਹ ਆਪਣੇ ਅੰਜੀਰ ਤੁਸੀਂ ਲੈ ਸਕਦੇ ਜੀ, ਫਿੱਗੀ ਦੇ ਵਿੱਚੋਂ ਖਾ ਲਿਆ ਕਰੋ। ਫਿਰ ਕਰੇਲੇ ਦਾ ਜੂਸ ਤੁਸੀਂ ਆਪਣੇ 20 ਗ੍ਰਾਮ ਇਹ ਲੈ ਸਕਦੇ ਹੈਗੇ ਰੋਜ਼। ਜਾਂ ਫਿਰ ਤੁਸੀਂ ਅਦਰਕ ਦਾ ਰਸ 3 ਚਮਚੇ, 1 ਚਮਚਾ ਸ਼ਾਇਦ ਇਹ ਮਿਲਾ ਕੇ ਲੈ ਸਕਦੇ ਹੈਗੇ। ਫਿਰ ਮਲੱਠੀ ਦਾ ਅਤੇ ਆਪਣੇ ਥੋੜ੍ਹਾ ਜਿਹਾ ਮਲੱਠੀ ਲੈਣੀ ਹੈਗੀ ਅਤੇ ਥੋੜ੍ਹੀ ਜਿਹੀ ਆਪਣੇ ਲੈਣਾ ਹੈਗਾ ਔਲਾ ਪਾਊਡਰ ਬਰਾਬਰ ਲੈ ਕੇ ਇਹਦੇ ਆਪਣੇ ਚਾਹ ਜੀ ਬਣਾ ਕੇ ਪੀ ਲਓ, ਭਾਵੇਂ ਨਹੀਂ ਤਾਂ ਉਹੀ ਮੂੰਹ ਪਾ ਕੇ ਚੂਸੀ ਚੱਲੋ, ਇਹਦੇ ਨਾਲ ਵੀ ਫਰਕ ਪੈ ਜਾਂਦਾ ਜੀ ਇਹ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈਣੇ ਹੈਗੇ ਅਨਾਰ ਦੇ ਛਿਲਕ ਜਿਹੜੇ ਇਹਨਾਂ ਨੂੰ ਸੁਕਾ ਕੇ ਉਹਦਾ ਪਾਊਡਰ ਤੁਸੀਂ ਆਪਣੇ ਅੱਧਾ ਚਮਚਾ ਸ਼ਾਇਦ ਮਿਲਾ ਕੇ ਇਹ ਲੈ ਸਕਦੇ ਹੈਗੇ। ਫਿਰ ਦੁੱਧ ਦੇ ਵਿੱਚੋਂ ਤੁਸੀਂ ਲਸਣ ਉਬਾਲ ਕੇ ਇਹ ਪੀ ਸਕਦੇ ਹੈਗੇ ਜੀ। ਫਿਰ ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ 2 ਵੀਕਾਂ ਹੋ ਗਈਆਂ, ਤੁਸੀਂ ਲੈ ਸਕਦੇ ਤਿਰਫ ਦਾ ਪਾਊਡਰ ਲੈਣਾ ਹੈਗਾ 100 ਗ੍ਰਾਮ ਦਮੇ ਵਾਲਿਆਂ ਵਾਸਤੇ, ਅਤੇ ਆਪਣੇ ਮਗਾਂ ਲੈਣੀਆਂ ਹੈਗੀਆਂ 100 ਗ੍ਰਾਮ। ਇਹਨਾਂ ਨੂੰ ਬਰਾਬਰ ਐਨ ਮਿਕਸ ਕਰ ਲੈਣਾ ਹੈਗਾ ਕੁੱਟ ਕੇ, ਅਤੇ ਇਹਦਾ ਅੱਧਾ ਚਮਚਾ ਇਹਦਾ ਅਤੇ ਅੱਧਾ ਚਮਚਾ ਸ਼ਹਿਦ ਦਾ ਇਹ ਮਿਲਾ ਕੇ ਤੁਸੀਂ ਸਵੇਰ ਸਾਂਝੇ ਤੁਸੀਂ ਲੈ ਸਕਦੇ ਹੈਗੇ। ਜਾਂ ਫਿਰ ਜੇ ਬਾਹਲਾ ਸਾਂਝਾ ਚੜ੍ਹਦਾ ਹੈਗਾ ਤੁਹਾਨੂੰ ਤਾਂ ਇਹਦੇ ਵਿੱਚੋਂ 25 ਗ੍ਰਾਮ ਤੁਸੀਂ ਅਰਿੰਡ ਦਾ ਤੇਲ ਲੈਣਾ ਹੈਗਾ ਅਤੇ 50 ਗ੍ਰਾਮ ਸ਼ਹਿਦ ਇਹਦੇ ਵਿੱਚੋਂ ਮਿਕਸ ਕਰ ਲਓ ਤੁਸੀਂ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਲੈ ਲਿਓ, ਇਹਦੇ ਨਾਲ ਸਾਹ ਜਿਹਾ ਫੁੱਲਣਾ ਠੀਕ ਹੋ ਜਾਊਗਾ। ਜਾਂ ਫਿਰ ਇਹਦੇ ਵਿੱਚੋਂ ਜਿਹੜੇ ਤੁਸੀਂ ਖਾਣੇ ਪੀਣੇ ਦੀ ਚੀਜ਼ਾਂ ਬਣਾਉਂਦੇ ਹੈਗੇ ਜੀ, ਦਮੇ ਵਾਲੇ ਜਿਹੜੇ ਦਮੇ ਦੇ ਮਰੀਜ਼ ਹੈ ਉਹ ਆਪਣੇ ਨਾਰੀਅਲ ਦਾ ਤੇਲ ਯੂਜ਼ ਕਰਿਆ ਕਰੇ। ਉਹ ਆਪਣਾ ਖਾਣਾ ਪੀਣਾ ਦਾਲ ਸਬਜ਼ੀਆਂ ਉਹਨੇ ਉਹ ਬਣਾਇਆ ਕਰੇ ਜੀ, ਉਹਦੇ ਨਾਲ ਉਹਨੂੰ ਵੀ ਬਹੁਤ ਫਰਕ ਪੈ ਜਾਂਦਾ ਜੀ ਇਹਦੇ ਨਾਲ।